ਉਸੇ ਯੂਬਾ ਸਿਟੀ ਜਿੱਥੇ 1.5 ਲੱਖ ਸਿੱਖਾਂ ਨੇ ਖਲੋ ਕੇ ਖਾਲਿਸਤਾਨ ਦੇ ਹੱਕ 'ਚ ਮੈਂਡੇਟ ਦਿੱਤਾ ਔਰ ਸਾਰੇ ਦਿਨਾਂ 'ਚ ਹੁਣ ਉੱਥੇ ਜੇ ਦੀਵਾਨ ਹੁੰਦਾ ਸੈਚਰਡੇ ਨਾਈਟ ਦਾ ਕਿਸ ਅੰਦਾਜ਼ 'ਚ ਉਸ ਕਿਸਮ ਦਾ ਮੀਡੀਆ ਜਿਨ੍ਹਾਂ ਨੂੰ ਲਿਆ ਕੇ ਪ੍ਰਮੋਟ ਕੀਤਾ ਗਿਆ ਜਿਹੜੇ ਸਿੱਧੇ ਤੌਰ ਦੇ ਉੱਤੇ ਜਿਹੜੇ ਨੇ ਉਹ ਐਮਬੈਸੀ ਦੇ ਨਾਲ ਜੁੜੇ ਹੋਏ ਲੋਕ ਨੇ ਜਿਨ੍ਹਾਂ ਨੇ ਐਨ ਜਦੋਂ ਕਿ ਖਾਲਿਸਤਾਨ ਦੀ ਐਕਟੀਵਿਟੀ ਵਾਲੀ ਜਿਹੜੀ ਹੈ ਗੱਲਬਾਤ ਸ਼ੁਰੂ ਹੁੰਦੀ ਹੈ ਉਹਨਾਂ ਦੇ ਲਾਈਵ ਸ਼ੋਅ ਆਫ ਹੋ ਜਾਂਦੇ ਨੇ ਉਨ੍ਹਾਂ ਕਰੀ ਲੈ ਜਾਂਦਾ ਹੈ ਕਿ ਤੁਸੀਂ ਆਪਣਿਆਂ ਨੂੰ ਹੀ ਸੁਣਾਓ ਜਿਹੜੇ ਬੈਠੇ ਹੋਏ ਨੇ ਜਿਹੜੇ ਬੈਠੇ ਨੇ ਉਹ ਤੋਂ ਪਹਿਲਾਂ ਹੀ ਪੰਥ ਪ੍ਰਸਤ ਨੇ ਖਾਲਿਸਤਾਨੀ ਨੇ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੇ ਬੰਦੇ ਕੁਛ ਦਿਨ ਕਦੋਂ ਹੈ 2 ਦਿਨ ਪਹਿਲਾਂ 3 ਦਿਨ ਪਹਿਲਾਂ ਇੰਡੀਅਨ ਕੌਂਸੂਲੇਟ ਔਰ ਉਹਦੇ ਨਾਲ ਦੇ ਜਿਹੜੇ ਨੇ ਉਹ ਗੁਰਦੁਆਰੇ 'ਚ ਉਹਨਾਂ ਨੂੰ ਜਿਹੜਾ ਉਹ ਆਨਰ ਕੀਤਾ ਜਾ ਰਿਹਾ ਉਹ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਉਹੀ ਰੋਲ ਅਦਾ ਕਰ ਰਹੇ ਨੇ ਜੋ ਬਜਬਜ ਘਾਟ ਦੇ ਕੰਢੇ ਦੇ ਉੱਤੇ ਸ਼ਹੀਦ ਸਿੱਖ ਹੋਏ ਨੇ ਤੇ ਕਮੇਟੀਆਂ ਉਹਨਾਂ ਦੀਆਂ ਉਹ ਅੰਗਰੇਜ਼ਾਂ ਦੀ ਸਿਫਤ ਕਰ ਰਹੀਆਂ ਨੇ ਉਹਨਾਂ ਬਾਗੀਆਂ ਨੂੰ ਗਲਤ ਕਹਿ ਰਹੀਆਂ ਨੇ ਜਿਨ੍ਹਾਂ ਨੂੰ ਅਸੀਂ ਖਾਲਿਸਤਾਨੀ ਐਕਟਿਵਿਸਟ ਦੇ ਤੌਰ ਤੇ ਜਿਨ੍ਹਾਂ ਗੁਰਦੁਆਰਿਆਂ 'ਚ ਕਦੇ ਸੇਵਾ ਦਾ ਮੌਕਾ ਮਿਲਿਆ ਜਿਨ੍ਹਾਂ ਨੂੰ ਜਾਂ ਜਿਹਦੇ 'ਚ ਖਾਲਿਸਤਾਨੀ ਪੱਖੀ ਤਰ੍ਹਾਂ ਨੇ ਉਹਨਾਂ ਨੂੰ ਪਾਵਰ ਦਿੱਤੀ ਵਾਂਸ ਉਹ ਆਏ ਉਹਨਾਂ ਦਾ ਐਟੀਟਿਊਡ ਵੀ ਉਵੇਂ ਹੀ ਇੱਕ ਤੇ ਹੈਗਾ ਧਾਰਮਿਕ ਦੇ ਪਾਰਟ ਦੇ ਨਾਲ ਜਦੋਂ ਅਸੀਂ ਮੀਰੀ ਤੇ ਪੀਰੀ ਦੀ ਗੱਲ ਕਰਦੇ ਹਾਂ ਜਿਹੜੀ ਪੋਲੀਟੀਕਲ ਸਾਈਡ ਹੈ ਉਹਦੇ ਤੇ ਵੀ ਅਸੀਂ ਵਿਚਾਰ ਚਰਚਾ ਜਿਹੜੀ ਹੈ ਉਹ ਮੈਂ ਮਤਲਬ ਕਹ ਲਓ ਸਵਾਲ ਦੇ ਰੂਪ ਦੇ ਵਿੱਚ ਉਹ ਹੈਗਾ ਪਾਰਟ ਵੀ ਇਹਦੇ ਤੇ ਵੀ ਅਸੀਂ ਡਿਸਕਸ ਕਰੀਏ ਕਿਉਂਕਿ ਇਸ ਨਗਰ ਕੀਰਤਨ ਦੇ ਵਿੱਚ ਜਦੋਂ ਅਸੀਂ ਪੋਲੀਟੀਕਲ ਸਾਈਡ ਦੀ ਗੱਲ ਕਰਦੇ ਹਾਂ ਤੇ 1978 ਤੋਂ ਜਦੋਂ ਤੋਂ ਇਸ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਹੈ ਕਈ ਉਹਦੇ 'ਚ ਉਤਾਰ ਚੜ੍ਹਾਅ ਆਉਂਦੇ ਆ 84 ਦਾ ਦੌਰ ਸੀ ਉਹ ਤੋਂ ਬਾਅਦ ਸਿੱਖ ਸੰਘਰਸ਼ ਦਾ ਦੌਰ ਸੀ ਜਦੋਂ ਖਾਲਿਸਤਾਨ ਦੀ ਜਿਹੜੀ ਗੱਲ ਹੈ ਉਹ ਬੜੇ ਵੱਡੇ ਲੈਵਲ ਦੇ ਉੱਤੇ ਕੀਤੀ ਜਾਂਦੀ ਰਹੀ ਹੈ ਫਿਰ ਇੱਕ ਅਜਿਹਾ ਸਮਾਂ ਆਇਆ ਈਵਨ ਸਾਡੇ ਦਰਸ਼ਕ ਜਾਂ ਕੁਝ ਦਰਸ਼ਕਾਂ ਨੇ ਜਦੋਂ ਅਸੀਂ ਲਾਈਵ ਇੰਟਰਵਿਊਜ਼ ਵੀ ਕੀਤੇ ਉਹਦੇ ਵਿੱਚ ਵੀ 1-2 ਬੰਦਿਆਂ ਨੇ ਮੈਂਸ਼ਨ ਕੀਤਾ ਕਿ ਇੱਕ ਟਾਈਮ ਸੀ ਜਦੋਂ ਇਸ ਨਗਰ ਕੀਰਤਨ ਦੇ ਵਿੱਚ ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਕਾਫੀ ਹੱਦ ਤੱਕ ਜਿਹੜਾ ਉਹਦਾ ਕਹਿ ਲਓ ਸੁਰ ਹੈ ਉਹ ਕਾਫੀ ਨੀਵੀਂ ਹੋ ਗਈ ਸੀ ਬਹੁਤ ਛੋਟੇ ਲੈਵਲ ਦੇ ਉੱਤੇ ਹੁੰਦੀ ਸੀ ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਝੰਡੇ ਖਾਲਿਸਤਾਨ ਦੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਨਗਰ ਕੀਰਤਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਹੋਵੇ ਬਾਹਰ ਹੋਵੇ ਉਹਨਾਂ ਦੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੋਵੇ ਜਾਂ ਜਿੰਨੇ ਸਾਰੇ ਫਲੋਟ ਹੈਗੇ ਆ ਉਹਦੇ ਵਿੱਚ ਜਿਹੜਾ ਇੱਕ ਐਂਬੀਐਂਸ ਬਣਦਾ ਜਾਂ ਜਿਹੜੀ ਇੱਕ ਭਾਵਨਾ ਬਣਦੀ ਉਹ ਬਾਗੀਆਨਾ ਸੁਰ ਤੁਸੀਂ ਕਹਿ ਸਕਦੇ ਹੋ ਵੀ ਖਾਲਿਸਤਾਨ ਦੀ ਜਿਹੜੀ ਹੈ ਉਹ ਕੋਈ ਵੀ ਬੰਦਾ ਜਿਹੜਾ ਨਗਰ ਕੀਰਤਨ ਦੇ ਵਿੱਚ ਪਹੁੰਚਿਆ ਉਸ ਨੂੰ ਇਨਕਾਰ ਨਹੀਂ ਕਰ ਸਕਦਾ ਸੋ ਇਹ ਇੱਕ ਪੋਲੀਟੀਕਲ ਸਟੇਟਮੈਂਟ ਹੈ ਜਦੋਂ ਇਕੱਠ ਦੇ ਵਿੱਚੋਂ ਸਿੱਖਾਂ ਦੇ ਵਿੱਚੋਂ ਜਿਹੜੀ ਸਟੇਟ ਨੂੰ ਜਾਂਦੀ ਹੈ ਮਤਲਬ ਇੱਕ ਇੱਥੇ ਇਹ ਗੱਲ ਬਣਦੀ ਹੈ ਵੀ ਇਸ ਦੇ ਵਿੱਚ ਤੁਸੀਂ ਅੱਜ ਕੌਮ ਨੂੰ ਕਿੱਥੇ ਖੜਿਆ ਮਹਿਸੂਸ ਕਰਦੇ ਹੋ ਆਫ ਕੋਰਸ ਮਤਲਬ ਉਹ ਇੱਕ ਸੈਂਟੀਮੈਂਟ ਹੈ ਪਰ ਕਿਤੇ ਨਾ ਕਿਤੇ ਦੂਜੀ ਸਾਈਡ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਤੇ ਜਿਹੜੇ ਸਾਡੇ ਆਗੂ ਨੇ ਭਾਵੇਂ ਉਹ ਗੁਰਦੁਆਰਾ ਸਾਹਿਬਾਨਾਂ ਦੀਆਂ ਮੈਨੇਜਮੈਂਟ ਕਮੇਟੀਜ਼ ਹੋਣ ਜਾਂ ਸਾਡੇ ਜਥੇਬੰਦੀਆਂ ਦੇ ਮੋਹਤਬਰ ਹੋਣ ਕਿਤੇ ਨਾ ਕਿਤੇ ਉਹਨਾਂ ਦਾ ਰੁਝਾਨ ਜਿਹੜਾ ਹੁੰਦਾ ਉਹ ਪ੍ਰੋ ਸਟੇਟ ਦੇਖਣ ਦੇ ਵਿੱਚ ਮਿਲਦਾ ਵੀ ਇਹ ਇੱਕ ਡਿਸਕਨੈਕਟ ਲੱਗਦਾ ਵੀ ਜਿਹੜਾ ਲੋਕਾਂ ਦਾ ਸੈਂਟੀਮੈਂਟ ਹੈ ਸੰਗਤ ਦਾ ਸੈਂਟੀਮੈਂਟ ਹੈ ਉਹ ਇੱਕ ਡਿਫਰੈਂਟ ਲੈਵਲ ਦੇ ਉੱਤੇ ਖੜਾ ਤੇ ਜਿਹੜੇ ਸਾਡੇ ਆਗੂ ਨੇ ਮੋਹਤਬਰ ਨੇ ਉਹਨਾਂ ਦਾ ਜਿਹੜੀਆਂ ਪ੍ਰਾਇੋਰਟੀਜ਼ ਨੇ ਉਹ ਡਿਫਰੈਂਟ ਲੈਵਲ ਦੇ ਉੱਤੇ ਖੜੀਆਂ ਨੇ ਦੇਖੋ ਤੁਸੀਂ ਬੜਾ ਦਿਲਚਸਪ ਸਵਾਲ ਪੁੱਛਿਆ ਹੈ ਔਰ ਗੱਲ ਕਿਉਂਕਿ ਅਸੀਂ ਕਾਮਾਗਾਟਾ ਮਾਰੂ ਦੀ ਕੀਤੀ ਉਸ ਦੌਰ ਦੇ ਵਿੱਚ ਜਦੋਂ ਕਾਮਾਗਾਟਾ ਮਾਰੂ ਨੂੰ ਕੈਨੇਡਾ ਤੋਂ ਵਾਪਸ ਤੋਰ ਦਿੱਤਾ ਜਾਂਦਾ ਹੈ ਜੋ ਵੀ ਸ਼ਰਤਾਂ ਮਨਾ ਕੇ ਕੁਛ ਉਹਨਾਂ ਦੀਆਂ ਮੰਨੀਆਂ ਗਈਆਂ ਕੁਛ ਹਕੂਮਤ ਦੀ ਔਰ ਉਸ ਨੇ ਵਾਪਸ ਜਾ ਕੇ ਬਜਬਜ ਘਾਟ ਜਿਹੜਾ ਕਲਕੱਤੇ ਦੇ ਵਿੱਚ ਜਿਹੜੀ ਹੈ ਪੋਰਟ ਹੈ ਉਸ ਦੇ ਉੱਤੇ ਉਤਰਨਾ ਸੀ ਔਰ ਬ੍ਰਿਟਿਸ਼ ਜਿਹੜੇ ਸਮਝਦੇ ਸੀ ਕਿ ਭਾਈ ਇਹਨਾਂ 'ਚ ਜਿਹੜੇ ਲੋਕ ਆਏ ਨੇ ਉਹ ਬਹੁਤੇ ਬਾਗੀਆਨਾ ਸੁਰਦੇ ਨੇ ਔਰ ਉਹਨਾਂ ਨੇ ਉੱਥੇ ਉਹਨਾਂ ਨੂੰ ਜਿਉਂ ਹੀ ਜਹਾਜ਼ ਬਜਬਜ ਘਾਟ ਦੇ ਕੰਢੇ ਤੇ ਲੱਗਾ ਉਹਨਾਂ ਨੇ ਉਹਨਾਂ ਨੂੰ ਰਾਉਂਡ ਅਪ ਕਰਕੇ ਜਿਹੜਾ ਇਹ ਕਿਹਾ ਜੀ ਗੱਡੀ ਬੰਦ ਹੋ ਕੇ ਇੱਥੋਂ ਹੀ ਸਿੱਧੀ ਜਿਹੜੀ ਜਾਏਗੀ ਉਹਨਾਂ ਨੇ ਕਿਹਾ ਵੀ ਨਹੀਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਅਸੀਂ ਕਲਕੱਤੇ ਦੇ ਵਿੱਚ ਹਿਸਟੋਰੀਕਲ ਗੁਰਦੁਆਰੇ ਨੇ ਗੁਰਦੁਆਰਾ ਬਾਗ ਮਾੜੀ ਬੜੀ ਸੰਗਤ ਛੋਟੀ ਸੰਗਤ ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਈ ਅਸੀਂ ਉੱਥੇ ਲੈ ਕੇ ਜਾਣਾ ਹੈ ਮਹਾਰਾਜ ਦਾ ਸਰੂਪ
ਔਰ ਉਸ ਤੋਂ ਬਾਅਦ ਜਿੱਥੇ ਵੀ ਤੁਸੀਂ ਸਾਨੂੰ ਭੇਜੋਗੇ, ਪਿੰਡਾਂ 'ਚ ਛੱਡੋਗੇ, ਅਸੀਂ ਜਾਵਾਂਗੇ। ਲੇਕਿਨ ਬ੍ਰਿਟਿਸ਼ ਦਾ ਸਬਕ ਸਿਖਾਉਣਾ ਚਾਹੁੰਦੇ ਸੀ। ਬਜਬਜ ਘਾਟ ਦੇ ਕੰਢੇ ਤੇ ਗੋਲੀ ਚਲਾਈ ਜਾਂਦੀ ਹੈ, ਦਰਜਨਾਂ ਸਿੰਘ ਸ਼ਹੀਦ ਹੁੰਦੇ ਨੇ, ਕੁਝ ਉੱਥੋਂ ਐਸਕੇਪ ਕਰਦੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਸ ਪੀਰੀਅਡ 'ਚ ਜਿਹੜੀ ਕਲਕੱਤੇ ਦੇ ਗੁਰਦੁਆਰਿਆਂ ਦੀ ਮੈਨੇਜਮੈਂਟ ਹੈ, ਉਹ ਵੀ ਅੰਗਰੇਜ਼ੀ ਸਾਮਰਾਜ ਦੀ ਸਿਫਤ ਕਰਦੇ ਆ, ਉਹਨਾਂ ਨੂੰ ਦੋਸ਼ੀ ਠਹਿਰਾਉਂਦੀ ਹੈ ਕਿ ਜੀ ਇਹ ਅਸੀਂ ਤਾਂ ਬਹੁਤ ਖੁਸ਼ ਹਾਂ। ਹਾਲਾਂਕਿ ਮੈਂ ਇਹ ਵੀ ਪੜ੍ਹਿਆ, ਕਿਤੇ ਦੇਖਣ ਦਾ ਮੌਕਾ ਤਾਂ ਨਹੀਂ ਬਣਿਆ, ਵੀ ਉਸ ਵੇਲੇ ਜਿਹੜੇ ਅਕਾਲ ਤਖਤ ਤੇ ਕਾਬਜ਼ ਪੁਜਾਰੀ ਟੋਲਾ ਸੀ, ਉਹਨਾਂ ਵੱਲੋਂ ਵੀ ਅੰਗਰੇਜ਼ਾਂ ਦੇ ਹੱਕ 'ਚ ਜਿਹੜਾ ਉਹ ਫਤਵਾ ਦਿੱਤਾ ਗਿਆ, ਜਾਂ ਉਹਨਾਂ ਨੇ ਜਿਹੜਾ ਉਹ ਹੁਕਮਨਾਮਾ ਜਾਂ ਜੋ ਵੀ ਉਹਨਾਂ ਦਾ ਲਫ਼ਜ਼ ਹੋਏਗਾ ਉਸ ਪੀਰੀਅਡ 'ਚੋਂ ਦਿੱਤਾ, ਔਰ ਉਹਨਾਂ ਨੇ ਕਿਹਾ ਕਿ ਇਹ ਤਾਂ ਸਿੱਖ ਹੀ ਨਹੀਂ ਹੈਗੇ ਜਿਹੜੇ ਕਰ ਰਹੇ ਨੇ। ਸੋ ਮੈਨੂੰ ਇਹ ਹੈਰਾਨੀ ਨਹੀਂ ਹੁੰਦੀ, ਕਿਉਂਕਿ ਇਹ ਤਾਂ ਅਸੀਂ ਪਿਛਲੇ 1988 ਤੋਂ, ਜਦੋਂ ਤੋਂ ਮੇਰਾ ਸਫ਼ਰ ਇੱਥੇ ਸ਼ੁਰੂ ਹੁੰਦਾ 1991 ਤੋਂ ਇਨ ਪਾਰਟਿਕੂਲਰ, ਅਸੀਂ ਗੁਰਦੁਆਰਾ ਮੈਨੇਜਮੈਂਟਾਂ ਦਾ ਹਾਲ ਦੇਖਦੇ ਹਾਂ। ਇਕੱਲਾ ਇਹੀ ਨਹੀਂ ਹੁੰਦਾ ਕਿ ਭਾਈ ਉਹ ਕਿਵੇਂ ਆਨੇ ਬਹਾਨੇ ਕੋਈ ਹਨੇਰੇ ਜਾ ਕੇ ਇੰਡੀਅਨ ਕੌਂਸਲੇਟ ਦੇ ਹਾਜ਼ਰੀ ਲਵਾਉਂਦਾ, ਕੋਈ ਸਵੇਰੇ ਲਵਾਉਂਦਾ, ਪਰ ਈਵਨ ਗੁਰਦੁਆਰਿਆਂ 'ਚ ਵੀ ਮੁੱਖ ਦੀਵਾਨਾਂ ਦੇ ਮੌਕੇ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਖਾਲਿਸਤਾਨ ਦੇ ਫੈਕਟਰ ਨੂੰ ਜਿਹੜਾ ਹੈ ਉਹ ਡਿਲੂਟ ਕਰਕੇ ਰੱਖਿਆ ਜਾਏ। ਇਸ ਲਈ ਉਹ ਪ੍ਰਾਈਮ ਅਸਾਰ ਹੈ, ਗੁਰਬਾਣੀ, ਕੀਰਤਨ, ਕਥਾ, ਇਹ ਤਾਂ ਸਾਡਾ ਪਾਰਟ ਹੈ। ਅਲਟੀਮੇਟਲੀ ਰਾਜ ਭਾਗ ਵੀ ਅਸੀਂ ਇਸ ਲਈ ਲੈਣਾ ਹੈ, ਮੀਰੀ ਦਾ ਤਾਂ ਰੋਲ ਹੀ ਇਸ ਲਈ ਹੈ ਕਿ ਸਾਡੀ ਪੀੜ੍ਹੀ ਕਾਇਮ ਰਹੇ, ਪਰ ਉਹਨਾਂ ਦਾ ਇਹ ਯਤਨ ਹੁੰਦਾ ਹੈ ਕਿ ਵੀ ਐਨ ਡਿਲੇ ਕਰਦੇ ਜਾਓ ਤਾਂ ਕਿ ਜਦੋਂ ਐਵੇਂ ਢਾਈ ਟੋਟ ਨੂੰ ਰਹਿ ਜਾਣ, ਫਿਰ ਤੁਸੀਂ ਕੋਈ ਜਿਹੜਾ ਕੌਮੀ ਸਪੀਕਰ ਹੈ ਜਾਂ ਕੋਈ ਗੱਲ ਕਰਨ ਵਾਲਾ ਉਹਨੂੰ ਤੁਸੀਂ ਪਲੇਟਫਾਰਮ ਪ੍ਰੋਵਾਈਡ ਕਰੋ। ਬਹੁਤਿਆਂ ਦਾ ਇਹ ਐਟੀਚਿਊਡ ਰਿਹਾ, ਔਰ ਇਹਦੇ 'ਚ ਈਵਨ ਮੈਨੂੰ ਇਹ ਕਹਿਣ 'ਚ ਕੋਈ ਗਰੇਜ਼ ਨਹੀਂ ਹੈ ਕਿ ਜਿਨ੍ਹਾਂ ਨੂੰ ਅਸੀਂ ਖਾਲਿਸਤਾਨੀ ਐਕਟਿਵਿਸਟ ਦੇ ਤੌਰ ਤੇ ਜਿਨ੍ਹਾਂ ਗੁਰਦੁਆਰਿਆਂ 'ਚ ਕਦੇ ਸੇਵਾ ਦਾ ਮੌਕਾ ਮਿਲਿਆ, ਜਿਨ੍ਹਾਂ ਨੂੰ ਜਾਂ ਜਿਹਦੇ 'ਚ ਖਾਲਿਸਤਾਨੀ ਪੱਖੀ ਤਰ੍ਹਾਂ ਨੇ ਉਹਨਾਂ ਨੂੰ ਪਾਵਰ ਦਿੱਤੀ, ਵਾਂਸ ਉਹ ਆਏ ਉਹਨਾਂ ਦਾ ਐਟੀਚਿਊਡ ਵੀ ਉਵੇਂ ਹੀ। ਔਰ ਮੈਂ ਇਹਦੀ ਉਦਾਹਰਣ ਇਹ ਦਿੰਦਾ ਹੁੰਦਾ ਕਿ ਜਿਵੇਂ ਅਕਾਲੀਆਂ ਦਾ, ਹੁਣ ਇਹੀ ਅਕਾਲੀ ਦਲ 1920 'ਚ ਗੁਰਦੁਆਰਾ ਸੁਧਾਰ ਲਹਿਰ ਵੇਲੇ ਗੱਡੀਆਂ ਦੇ ਸਾਹਮਣੇ ਵੀ ਲੰਮੇ ਪੈਂਦੇ ਨੇ, ਗੁਰੂ ਕੇ ਬਾਗ 'ਚ ਡਾਂਗਾ ਵੀ ਖਾਂਦੇ ਨੇ, ਕਾਲੇ ਪਾਣੀ ਦੇ ਤੋਂ ਪਹਿਲਾਂ ਈਵਨ ਦੂਰ ਦੁਰਾਡੇ ਅਟਕ ਤੱਕ ਦੀਆਂ ਜੇਲ੍ਹਾਂ ਤੱਕ ਪਹੁੰਚਦੇ ਨੇ। ਲੇਕਿਨ ਉਹਨਾਂ ਹੀ ਅਕਾਲੀਆਂ ਦੇ ਕੋਲ ਜਦੋਂ ਪਾਵਰ ਆਂਦੀ ਹੈ ਗੁਰਦੁਆਰਿਆਂ ਸ਼੍ਰੋਮਣੀ ਕਮੇਟੀ ਵਕਤ ਪਾ ਕੇ, ਅਸੀਂ ਦੇਖਦੇ ਹਾਂ ਕਿ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਲਈ, ਜਾਂ ਜਿਹੜੇ 80s ਦੇ ਵਿੱਚ ਫਿਰ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਨੌਜਵਾਨ ਸੀ, ਉਹਨਾਂ ਪ੍ਰਤੀ ਉਹਨਾਂ ਦਾ ਕੀ ਐਟੀਚਿਊਡ ਸੀ, ਅਕਾਲੀ ਦਲ ਜਿਹੜਾ ਉਹਨੇ ਕੀ ਰੋਲ ਅਦਾ ਕੀਤਾ। ਸੋ ਮੈਨੂੰ ਲੱਗਦਾ ਕਿ ਬਾਈ ਐਂਡ ਲਾਰਜ ਇਹ ਵੀ ਜਿਹੜਾ ਜਦੋਂ ਪਲੇਟੋ ਦੇ ਮੈਂ ਇਹ ਲਫ਼ਜ਼ ਦੁਹਰਾਉਂਦਾ ਹੈ ਕਿ ਵੀ ਜੇ ਤੁਸੀਂ ਕਿਸੇ ਬੰਦੇ ਨੂੰ ਪਰਖਣਾ ਤੇ ਉਹਨੂੰ ਤੁਸੀਂ ਪਾਵਰ ਦਿਓ, ਔਰ ਫਿਰ ਉਹਦੀ ਅਸਲੀਅਤ ਬਾਹਰ ਆਉਂਦੀ ਹੈ। ਔਰ ਇਹ ਵੀ ਕਿਸੇ ਹੋਰ ਸਿਆਣੇ ਨੇ ਕਿਹਾ, ਇਹ ਨਹੀਂ ਕਿ ਬੰਦਾ ਬਦਲ ਜਾਂਦਾ ਹੈ, ਐਕਚੁਅਲੀ ਉਹਦੀ ਜਿਹੜੀ ਰਿਐਲਿਟੀ ਹੈ ਉਹ ਬਾਹਰ ਆਉਂਦੀ ਹੈ। ਸੋ ਇਹ ਐਟੀਚਿਊਡ ਬਹੁਤ ਸਾਰੀਆਂ ਥਾਵਾਂ ਤੇ ਇੱਥੇ ਦੇਖਣ 'ਚ ਆਇਆ, ਔਰ ਇਹ ਵੀ ਈਵਨ ਸਾਹਮਣੇ ਆਇਆ। ਹੁਣ ਤਾਂ ਅਨਫੋਰਚੂਨੇਟ ਹੈ ਪਾਰਟ ਜਦੋਂ ਮੈਂ ਹੁਣ ਇਹ ਗੱਲ ਕਰ ਰਿਹਾ, ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਦੇ ਉੱਤੇ ਵੀ ਬੇਮਤਲਬ ਕੋਈ ਖੰਡਨ ਲਾਈਨ ਜਾਂ ਦੂਜੀ ਨਾ ਕੀਤਾ ਜਾਏ ਜਾਂ ਨੈਗੇਟਿਵਿਟੀ ਨਾ ਕੀਤੀ ਜਾਏ। ਪਰ ਹੁਣ ਜੇ ਉਸੇ ਯੂਬਾ ਸਿਟੀ ਜਿੱਥੇ 1.5 ਲੱਖ ਸਿੱਖਾਂ ਨੇ ਖਲੋ ਕੇ ਖਾਲਿਸਤਾਨ ਦੇ ਹੱਕ 'ਚ ਮੈਂਡੇਟ ਦਿੱਤਾ, ਔਰ ਸਾਰੇ ਦਿਨਾਂ 'ਚ ਹੁਣ ਉੱਥੇ ਜੇ ਦੀਵਾਨ ਹੁੰਦਾ ਸੈਚਰਡੇ ਨਾਈਟ ਦਾ, ਕਿਸ ਅੰਦਾਜ਼ 'ਚ ਉਸ ਕਿਸਮ ਦਾ ਮੀਡੀਆ ਜਿਨ੍ਹਾਂ ਨੂੰ ਲਿਆ ਕੇ ਪ੍ਰਮੋਟ ਕੀਤਾ ਗਿਆ, ਜਿਹੜੇ ਸਿੱਧੇ ਤੌਰ ਦੇ ਉੱਤੇ ਜਿਹੜੇ ਨੇ ਉਹ ਐਮਬੈਸੀ ਦੇ ਨਾਲ ਜੁੜੇ ਹੋਏ ਲੋਕ ਨੇ, ਔਰ ਜਿਨ੍ਹਾਂ ਨੇ ਐਨ ਜਦੋਂ ਕਿ ਖਾਲਿਸਤਾਨ ਦੀ ਐਕਟੀਵਿਟੀ ਵਾਲੀ ਜਿਹੜੀ ਹੈ ਗੱਲਬਾਤ ਸ਼ੁਰੂ ਹੁੰਦੀ ਹੈ, ਉਹਨਾਂ ਦੇ ਲਾਈਵ ਸ਼ੋਅ ਆਫ ਹੋ ਜਾਂਦੇ ਨੇ। ਉਹਨਾਂ ਕਰੀ ਲੈ ਜਾਂਦਾ ਹੈ ਕਿ ਤੁਸੀਂ ਆਪਣਿਆਂ ਨੂੰ ਹੀ ਸੁਣਾਓ, ਜਿਹੜੇ ਬੈਠੇ ਹੋਏ ਨੇ, ਜਿਹੜੇ ਬੈਠੇ ਨੇ ਉਹ ਤੋਂ ਪਹਿਲਾਂ ਹੀ ਪੰਥ ਪ੍ਰਸਤ ਨੇ, ਖਾਲਿਸਤਾਨੀ ਨੇ। ਔਰ ਤੁਸੀਂ ਜਿਹੜੀ ਗੱਲ ਇੱਕ ਹੋਰ ਵੀ ਅਨਫੋਰਚੂਨੇਟ ਸਾਹਮਣੇ ਆਈ ਕਿ ਭਾਈ ਕੁਝ ਪਿਕਚਰ ਸਾਹਮਣੇ ਆਈਆਂ ਨੇ ਕਿ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੇ ਬੰਦੇ ਕੁਝ ਦਿਨ, ਕਦੋਂ ਹੈ 2 ਦਿਨ ਪਹਿਲਾਂ 3 ਦਿਨ ਪਹਿਲਾਂ, ਇੰਡੀਅਨ ਕੌਂਸਲੇਟ ਔਰ ਉਹਦੇ ਨਾਲ ਦੇ ਜਿਹੜੇ ਨੇ ਉਹ ਗੁਰਦੁਆਰੇ 'ਚ ਉਹਨਾਂ ਨੂੰ ਜਿਹੜਾ ਉਹ ਆਨਰ ਕੀਤਾ ਜਾ ਰਿਹਾ, ਉਹ ਤਸਵੀਰਾਂ ਸਾਹਮਣੇ ਆਈਆਂ ਨੇ। ਹੁਣ ਤੁਸੀਂ ਇਹਨੂੰ ਕਿਵੇਂ ਐਕਸਪਲੇਨ ਕਰੋਗੇ ਕਿ ਇੱਕ ਪਾਸੇ ਤਾਂ 1.5 ਲੱਖ ਸਿੱਖ ਜਿਹੜਾ ਕੈਲੀਫੋਰਨੀਆ ਤੋਂ ਨਹੀਂ, ਇਹ ਇਸ ਵੇਲੇ 43 ਸਾਲਾਂ 'ਚ ਇਹ ਇਵੈਂਟ ਤਾਂ ਬਹੁਤ ਵੱਡੀ ਇਵੈਂਟ ਬਣ ਗਈ ਹੈ,
ਇੰਟਰਨੈਸ਼ਨਲੀ ਅਸੀਂ TV 84 ਦੀ ਟੀਮ ਇੰਟਰਵਿਊ ਕਰ ਰਹੀ ਸੀ। ਫਿਰੋਜ਼ਪੁਰ ਤੋਂ ਇੱਕ ਸੱਜਣ ਕਹਿੰਦੇ ਜੀ ਅਸੀਂ ਤਾਂ ਆਏ ਇਸ ਨਗਰ ਕੀਰਤਨ ਲਈ ਹੈ। ਯੂਰਪ ਦੇ ਕਿੰਨੇ ਮੁਲਕਾਂ ਚੋਂ, ਕੈਨੇਡਾ ਚੋਂ ਤਾਂ ਬਹੁਤ ਵੱਡੀ ਗਿਣਤੀ 'ਚ ਹੁੰਦੇ ਨੇ, ਅਮਰੀਕਾ ਦੀਆਂ ਸਾਰੀਆਂ ਸਟੇਟਾਂ ਤੋਂ ਹੁੰਦੇ ਨੇ। ਔਰ ਉਹ ਤਾਂ ਇਸ ਸਾਰੇ ਚੋਂ ਕੋਈ ਵੀ, ਹਾਲਾਂ ਇਹ ਯਤਨ ਹੁੰਦਾ ਹੈ ਹਮੇਸ਼ਾ, ਜਿਵੇਂ ਮੈਂ ਕਿਹਾ ਮੈਨੇਜਮੈਂਟਾਂ ਦਾ ਵੀ ਔਰ ਦੂਸਰਿਆਂ, ਲੇਕਿਨ ਇਹਦੇ ਬਾਵਜੂਦ ਜਿੰਨੇ ਖਾਲਿਸਤਾਨ ਦੇ ਝੰਡੇ ਔਰ ਜਿਸ ਕਿਸਮ ਦੀ ਆਵਾਜ਼ ਸਾਰੇ ਪਾਸੇ ਸੀ, ਔਰ 3 ਜਨਰੇਸ਼ਨ, ਬਜ਼ੁਰਗ ਵੀ, ਨੌਜਵਾਨ ਵੀ, ਬੱਚੇ ਵੀ। ਲੇਕਿਨ ਜੇ ਤੁਹਾਨੂੰ ਮੈਨੇਜਮੈਂਟ ਨਜ਼ਰ ਆਉਂਦਾ ਹੈ ਕਿ ਭਾਈ ਉਹ ਤਾਂ ਕਿਤੇ ਹੋਰ ਪਾਸੇ ਖਲੋਤੇ ਨੇ, ਫਿਰ ਇਹ ਸ਼ਰਮ ਦੀ ਗੱਲ ਤਾਂ ਹੈ ਹੀ ਹੈ। ਔਰ ਮੈਂ ਸਮਝਦਾ ਕਿ ਵੀ ਇਹ ਉਹੀ ਰੋਲ ਅਦਾ ਕਰ ਰਹੇ ਨੇ ਜੋ ਬਜਬਜ ਘਾਟ ਦੇ ਕੰਢੇ ਦੇ ਉੱਤੇ ਸ਼ਹੀਦ ਸਿੱਖ ਹੋਏ ਨੇ, ਤੇ ਕਮੇਟੀਆਂ ਉਹਨਾਂ ਦੀਆਂ ਉਹ ਅੰਗਰੇਜ਼ਾਂ ਦੀ ਸਿਫਤ ਕਰ ਰਹੀਆਂ ਨੇ, ਉਹਨਾਂ ਬਾਗੀਆਂ ਨੂੰ ਗਲਤ ਕਹਿ ਰਹੀਆਂ ਨੇ, ਜਾਂ ਅਕਾਲ ਤਖਤ ਦਾ ਪੁਜਾਰੀ ਲਾਣਾ ਜੋ ਕਰ ਰਿਹਾ। ਸੋ ਇਹ ਅਫਸੋਸ ਦੀ ਗੱਲ ਹੈ। ਪਰ ਮੈਂ ਸਮਝਦਾ ਵੀ ਇਹ ਅਲਟੀਮੇਟਲੀ ਇਸ ਕਿਸਮ ਦੇ ਲੋਕ ਕੋਈ ਨਿੱਜੀ ਮੁਫਾਦਾਂ ਦੇ ਲਈ ਕਿਸੇ ਦੇ ਹੋਰ ਸਿਰ ਤੇ ਕੇਸ ਪਏ ਹੋਣਗੇ, ਉਹਨਾਂ ਨੇ ਜਿਹੜਾ ਉਹਨਾਂ ਦੀ ਮਰੋੜੀ ਹੁੰਦੀ ਹੈ ਢਿਬਰੀ ਹਕੂਮਤ ਨੇ, ਤੇ ਕੁਝ ਜਿਹੜੇ ਨੇ ਉਹਨਾਂ ਦੇ ਜਿਹੜਾ ਮੋਨੀਟਰੀ ਮਫਾਦ ਜੁੜੇ ਹੋਣਗੇ। ਲੇਕਿਨ ਇਹ ਜਿਹੜਾ ਇੱਕ ਦੁਖਦ ਪਾਰਟ ਹੈ, ਔਰ ਇਹ ਅਫਸੋਸ ਦੇ ਨਾਲ ਹੀ ਮੈਂ ਇਹ ਗੱਲ ਕਰ ਰਿਹਾ। ਲੇਕਿਨ ਮੈਂ ਸਮਝਦਾ ਵੀ ਇਸ ਕਿਸਮ ਦੇ ਲੋਕ ਐਕਸਪੋਜ਼ ਹੋਣੇ ਚਾਹੀਦੇ ਨੇ। ਇਨਫ ਇਜ਼ ਇਨਫ। ਇਹ 38 ਸਾਲ ਜੂਨ 84 ਤੋਂ ਲੈ ਕੇ ਹੁਣ ਤੱਕ ਜਿਹੜੇ ਇਸ ਕਿਸਮ ਦੇ ਲੋਕ ਨੇ, ਇਹਨਾਂ ਨੂੰ ਜਿਹੜਾ ਕੋਈ ਸਪੇਸ ਨਹੀਂ ਮਿਲਣਾ ਚਾਹੀਦਾ ਪੰਥਕ ਅਦਾਰਿਆਂ ਦੇ ਵਿੱਚ। ਜੀ ਡਾਕਟਰ ਸਾਹਿਬ, ਇਸੇ ਦੇ ਨਾਲ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜਿਵੇਂ ਬੜੀ ਦੁਖਦ ਉਹ ਹੈਗੀ ਹੈ ਜਿਹੜੀ ਸਿਚੁਏਸ਼ਨ, ਜਾਂ ਅਦਰਵਾਈਜ਼ ਤੁਸੀਂ ਗੱਲ ਕਰਦੇ ਹੋ ਵੀ ਸੰਗਤ ਦਾ ਜਿਹੜਾ ਪੱਖ ਹੈਗਾ ਉਹ ਇੱਕ ਡਿਫਰੈਂਟ ਰੌਂ ਦੇ ਵਿੱਚ ਦੇਖਣ ਨੂੰ ਮਿਲਦਾ, ਪਰ ਜਿਹੜੀਆਂ ਮੈਨੇਜਮੈਂਟਸ ਨੇ ਗੁਰਦੁਆਰਾ ਸਾਹਿਬਾਨਾਂ ਦੀਆਂ, ਉਹ ਕਿਤੇ ਨਾ ਕਿਤੇ ਉਹਨਾਂ ਦੀਆਂ ਪ੍ਰਾਇੋਰਟੀਜ਼ ਨੇ ਜਿਹੜੀਆਂ ਉਹ ਡਿਫਰੈਂਟ ਹੁੰਦੀਆਂ ਨੇ। ਪਰ ਸਵਾਲ ਇੱਥੇ ਫਿਰ ਇਹ ਉੱਠਦਾ ਵੀ ਕੀ ਇਹ ਤੁਸੀਂ ਮਤਲਬ ਜਦੋਂ ਪਿਛੋਕੜ ਦਾ ਜ਼ਿਕਰ ਕੀਤਾ, ਕਾਮਾਗਾਟਾ ਮਾਰੂ ਤੋਂ ਲੈ ਕੇ ਹੁਣ ਤੱਕ, ਮਤਲਬ ਇਹ 100 ਸਾਲ ਤੋਂ ਉੱਪਰ ਦਾ ਸਮਾਂ ਬਣ ਜਾਂਦਾ, ਵੀ ਇਹ ਇਤਿਹਾਸਕ ਪੱਖ ਨੂੰ ਦੇਖਦਿਆਂ ਹੋਇਆ ਵੀ ਇਹੀ ਮੰਨ ਲਿਆ ਜਾਵੇ ਵੀ ਇਹ ਰੀਤ ਜਿਹੜੀ ਹੈ ਇਹ ਇਦਾਂ ਹੀ ਚੱਲਦੀ ਰਹਿਣੀ ਹੈ, ਜਾਂ ਇਹਦਾ ਕੋਈ ਤੋੜ, ਕੋਈ ਇਲਾਜ ਵੀ ਹੁੰਦਾ? ਦੇਖੋ, ਜੇ ਤੁਸੀਂ ਈਵਨ, ਚਲੋ ਅਸੀਂ ਤਾਂ ਮੈਨੇਜਮੈਂਟਾਂ ਦੇ ਹਵਾਲੇ ਨਾਲ ਹੀ ਗੱਲ ਕੀਤੀ, ਕੁੱਲ ਮਿਲਾ ਕੇ ਦੇਖੋ ਕਿ ਜਿਹੜੇ ਬ੍ਰਿਟਿਸ਼ ਰਾਜ ਦੇ ਵਿੱਚ ਰਾਏ ਬਹਾਦਰ, ਖਾਨ ਬਹਾਦਰ, ਸਰ ਦਾ ਖਿਤਾਬ ਲੈਣ ਵਾਲੇ, ਅੰਗਰੇਜ਼ਾਂ ਨਾਲ ਰਲ ਕੇ ਜਗੀਰਾਂ ਲੈਣ ਵਾਲੇ, ਤੇ ਦੂਜੇ ਪਾਸੇ ਕਾਮਨ ਕਿਰਤੀ ਸਿੱਖ ਫਾਂਸੀਆਂ ਦੇ ਰੱਸਿਆਂ ਤੇ ਝੂਲਣ ਵਾਲੇ, ਅੱਜ ਵੀ ਤੁਸੀਂ ਕਾਲਾ ਪਾਣੀ ਜੇਲ੍ਹ ਦੇ ਵਿੱਚ ਜਾ ਕੇ ਲਿਸਟ ਦੇਖੋ, ਕਿਵੇਂ ਸਾਰੀਆਂ ਉਮਰਾਂ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਗਾਲੀਆਂ। ਪਰ ਤੁਸੀਂ ਪੋਸਟ 47 ਦੇਖੋ, ਉਹੀ ਰਾਏ ਬਹਾਦਰ, ਸਰਦਾਰ ਬਹਾਦਰ ਤੇ ਖਾਨ ਬਹਾਦਰਾਂ ਦੇ ਪੁੱਤਰ ਧੀਆਂ, ਉਹਨਾਂ ਨੇ ਜਿਹੜਾ ਉਹ MP MLA ਬਣ ਗਏ, ਵਜ਼ੀਰ ਬਣ ਗਏ, ਉਹ ਜਿਹੜੇ ਨੇ ਵੱਡੇ ਦੇਸ਼ ਭਗਤ ਬਣ ਗਿਆ। ਪਟਿਆਲੇ ਦਾ ਬਦ ਕਲਾਮ, ਬਦ ਇਮਾਨ ਔਰ ਬਦ ਕਿਰਦਾਰ ਕੈਪਟਨ ਅਮਰਿੰਦਰ, ਤੁਸੀਂ ਇਹਦੇ ਪੁਰਖਿਆਂ ਦਾ ਦੇਖ ਲਓ ਕਿ ਭਾਈ ਕੀ ਇਹਨਾਂ ਦੀ ਮਿਸਲ ਨੇ 18ਵੀਂ ਸਦੀ ਦੇ ਵਿੱਚ ਕਿਵੇਂ ਕਦੇ ਅਬਦਾਲੀ ਨਾਲ ਰਲ ਗਏ, ਕਦੇ ਮੁਗਲਾਂ ਨਾਲ। ਰਾਜੇ ਦਾ ਖਿਤਾਬ ਆਲਾ ਸਿੰਘ ਨੂੰ ਅਬਦਾਲੀ ਨੇ ਦਿੱਤਾ ਸੀ, ਉਹਨਾਂ ਦੇ ਨਾਲ ਖਲੋਤੇ ਰਹੇ। ਅੰਗਰੇਜ਼ ਜਿਹੜੇ ਨੇ ਉਹਨਾਂ ਨਾਲ ਰਲ ਕੇ ਸਿੱਖ ਰਾਜ ਖਤਮ ਕਰਵਾਉਣ ਦੇ ਵਿੱਚ ਇਹਨਾਂ ਦਾ ਰੋਲ, ਜੋ ਇਹਨਾਂ ਨੇ ਐਂਗਲੋ ਸਿੱਖ ਵਾਰਸ ਵੇਲੇ ਰੋਲ ਅਦਾ ਕੀਤਾ। ਔਰ ਫਿਰ ਉਹੀ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਈਵਨ ਜਦੋਂ ਇਹਨਾਂ ਨੇ ਅੰਗਰੇਜ਼ਾਂ ਦੇ ਨਾਲ ਸੰਧੀ ਕਰਕੇ ਔਰ ਆਪਣੀਆਂ ਰਿਆਸਤਾਂ ਅੰਗਰੇਜ਼ ਪ੍ਰੋਟੈਕਟੋਰੇਟ ਦੇ ਥੱਲੇ ਲਿਆਂਦੀਆਂ, ਉਹਨਾਂ ਦੇ ਛਤਰ ਛਾਇਆ ਥੱਲੇ ਆਏ, ਸਿੱਖ ਰਾਜ ਦੀਆਂ ਹੱਦਾਂ ਆ ਕੇ ਸਤਲੁਜ ਤੱਕ ਰੁਕ ਗਈਆਂ। ਔਰ ਫਿਰ ਉਹਨਾਂ 98 ਸਾਲਾਂ 'ਚ ਜਦੋਂ 1849 ਤੋਂ ਬਾਅਦ ਇਹਨਾਂ ਦਾ ਐਟੀਟਿਊਡ ਕੀ ਸੀ, ਹਰ ਫਰੀडम ਸਟਰਗਲ ਦੇ ਅਗੇਂਸਟ ਭੁਗਤੇ। ਔਰ 1947  'ਚ ਪਿਛਲੇ ਦਿਨਾਂ 'ਚ ਇਸ ਬਦ ਇਖਲਾਕ ਆਦਮੀ ਨੇ ਇੱਕ ਪਿਕਚਰ ਟਵੀਟ ਕੀਤੀ ਹੋਈ ਸੀ ਕਿ ਜੀ ਮੇਰਾ ਪਿਓ ਯਾਦਵਿੰਦਰ ਸਿੰਘ ਸਭ ਤੋਂ ਪਹਿਲਾ ਸੀ ਜਿਹਨੇ ਆਪਣੀ ਸਟੇਟ ਇੰਡੀਅਨ ਯੂਨੀਅਨ 'ਚ ਜਿਹੜੀ ਹੈ ਉਹ ਮਰਜ ਕੀਤੀ ਸੀ, ਔਰ ਉਹਨੂੰ ਪਟੇਲ ਜਿਹੜਾ ਸਹੁੰ ਚੁਕਾ ਰਿਹਾ। ਔਰ ਇਹੀ ਜਿਹੜਾ ਕਪਤਾਨ ਹੈ ਇਸ ਨੂੰ 2 ਟਰਮ ਇਹ ਚੀਫ ਮਿਨਿਸਟਰ ਰਹਿੰਦਾ। ਇਹੀ ਹਾਲ ਜੇ ਤੁਸੀਂ ਬਾਦਲ ਦੇ ਖਾਨਦਾਨੀ ਪੀਰੀਅਡ 'ਚੋਂ ਦੇਖੋ, ਇਹ ਤਰਨਤਾਰਨ ਦੇ ਨੇੜੇ ਇਹਨਾਂ ਦਾ ਪਿੰਡ ਢਿੱਲੋਂ ਫੈਮਿਲੀ, ਔਰ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਹਨਾਂ ਦੇ ਪੁਰਖਿਆਂ ਨੇ ਗੱਦਾਰੀ, ਜਦੋਂ ਸਿੱਖ ਰਾਜ ਚੱਲ ਰਿਹਾ ਸੀ, ਤੇ ਉੱਥੋਂ ਦੌੜ ਕੇ ਆ ਕੇ ਇਹ ਜਿਹੜਾ ਬਾਦਲ ਪਿੰਡ ਹੁਣ ਫਰੀਦਕੋਟ 'ਚ ਇੱਥੇ ਬੈਠੇ। ਔਰ ਇਹਨਾਂ ਦਾ ਅੰਗਰੇਜ਼ੀ ਰਾਜ ਵੇਲੇ ਕੀ ਰੋਲ ਰਿਹਾ ਇਹ ਸਾਹਮਣੇ ਦੇਖਿਆ ਜਾ ਸਕਦਾ ਕਿ ਕਿਵੇਂ ਅੱਧੀ ਸਦੀ ਤੋਂ ਇਹ ਟੱਬਰ ਜਿਹੜਾ ਆ ਕੇ
ਸਿਰ ਦੇ ਉੱਤੇ ਬੈਠ ਗਿਆ। ਔਰ ਤੁਸੀਂ ਬਹੁਤ ਸਾਰਿਆਂ ਦਾ ਇਹਦੇ ਉਲਟ ਤੁਸੀਂ ਦੇਖੋਗੇ ਵੀ ਕਦੇ ਕੋਈ ਖਬਰ ਹੋਏਗੀ ਕਿ ਊਧਮ ਸਿੰਘ ਦੇ ਟੱਬਰ ਦਾ ਵਿਚਾਰਾ ਕਿੱਥੇ ਮਜ਼ਦੂਰੀ ਕਰ ਰਿਹਾ ਹੈ, ਦੂਸਰਿਆਂ ਦੇ ਟੱਬਰ ਦਾ ਕੀ ਕਰ ਰਿਹਾ ਹੈ, ਸ਼ਹੀਦਾਂ ਦੇ ਇਹ ਮੈਂ ਸਮਝਦਾ ਵੀ ਇਸ ਪੱਖੋਂ ਜਿਹੜੀ ਸਾਡੀ ਕਲੈਕਟਿਵ ਕੱਲੀ ਵਿਜ਼ਨ ਦੀ ਗੱਲ ਨਹੀਂ ਹੈ, ਜਿਹੜੀ ਸਾਡੀ ਮੁੱਖ ਧਾਰਾ ਲੋਕ ਨੇ ਇਹ ਉਹਨਾਂ ਦਾ ਕਸੂਰ ਹੈ ਕਿ ਜਿਨ੍ਹਾਂ ਨੂੰ ਪਰਖਿਆ ਹੁੰਦਾ ਹੈ, ਜਿਨ੍ਹਾਂ ਦੇ ਅੰਦਰ ਗੱਦਾਰੀ ਦਾ ਖੂਨ ਹੈ, ਜਿਨ੍ਹਾਂ ਨੇ ਧਰੋਹ ਕੀਤਾ ਹੈ। ਔਰ ਅਕਸਰ ਜਿਹੜਾ ਇੱਕ ਅੰਗਰੇਜ਼ੀ ਦਾ ਫਰੇਜ਼ ਮੈਂ ਇਸਤੇਮਾਲ ਕਰਦਾ ਹੁੰਦਾ ਹੈ ਕਿ once you fool me shame on you, twice you fool me shame on me। ਜੇ ਦੂਜੀ ਵਾਰ ਅਸੀਂ ਖਤਾ ਖਾਂਦੇ ਹਾਂ ਸੋ ਮੈਂ ਸਮਝਦਾ ਵੀ ਇਹ ਪਤਾ ਨਹੀਂ ਜਾਂ ਤਾਂ ਪੰਜਾਬ ਦੀ ਜਿਹੜੀ ਲੰਬਾ ਵਕਤ ਹਮਲਾਵਰ ਹਜ਼ਾਰਾਂ ਸਾਲਾਂ ਤੋਂ ਉੱਥੇ ਰਹੇ, ਉੱਥੇ ਜਿੱਥੇ ਇੱਕ ਪਾਸੇ ਕੌਮ ਲਈ ਮਰ ਮਿਟਣ ਵਾਲਿਆਂ ਦੀ ਲੰਬੀ ਲਾਈਨ ਹੈ, ਉੱਥੇ ਇਸ ਕਿਸਮ ਦੇ ਖੁਸ਼ਾਮਦੀ ਲੋਕ ਕਿ ਜਿਹੜਾ ਵੀ ਰਜੀਮ ਆਇਆ ਉਸ ਦੇ ਜਿਹੜਾ ਲਾਇਲ ਬਣ ਜਾਣਾ ਤਾਂ ਕਿ ਤੁਸੀਂ ਆਪਣੇ ਜਿਹੜੇ ਮੁਫਾਦ ਨੇ ਉਹਨਾਂ ਨੂੰ ਸੁਰੱਖਿਅਤ ਰੱਖ ਸਕੋ। ਇਸ ਤੋਂ ਇਲਾਵਾ ਤਾਂ ਮੇਰੇ ਕੋਲ ਹੋਰ ਕੋਈ ਐਕਸਪਲੇਨੇਸ਼ਨ ਨਹੀਂ ਹੈ।